ਉੱਥੋਂ ਗੱਡੀ ਆਈ ਸੀ ਬੀਬੀਆਂ ਦੇ ਸਣ ਵੱਡੇ ਸਨ ਇੰਡੀਆ ਤੋਂ? ਇੰਡੀਆ ਤੋਂ ਮੁਸਲਮਾਨ ਬੀਬੀਆਂ ਦੇ? ਹਾਂ। ਅੱਛਾ। ਪਹਿਲਾਂ ਆਰਾਮ ਨਾਲ ਹੀ ਲੋਕ ਜਾਂਦੇ ਰਹੇ ਨੇ, ਅੱਛਾ। ਉਧਰੋਂ ਆ ਗਏ ਇੱਧਰ ਟੁਰ ਗਏ। ਬਾਕੀ ਬੜੀ ਵੱਡ ਟੁੱਕ ਹੋਈ ਹੈ ਇੱਥੇ ਕਤਲਾਮ ਬੇਬਾ ਹੋਈ ਸੀ। ਕਿਹੜੇ ਪਿੰਡ ਹੋਈ ਕਤਲੇਆਮ? ਇੱਥੇ ਖੂਬ ਤਾਰ ਵਾਲਾ ਇੱਥੇ ਸੈਜੋਗਾ ਕੋਲ। ਅੱਛਾ ਜੀ। ਇੱਥੇ ਕੈਂਪ ਸੀ ਬੜਾ ਵੱਡਾ। ਮੈਂ 5 ਸਾਲ ਸਿੱਖਾਂ ਦੇ ਮੁੰਡਿਆਂ ਦਾ ਪੜ੍ਹੇ ਹਾਂ। ਮੇਰੇ ਨਾਲ ਹਿੰਦੂਆਂ ਸਿੱਖਾਂ ਦੇ ਜਮਾਤੀ ਇੱਕ ਇੱਥੇ ਵਰਸਾਲ ਕਹਿੰਦੇ ਦਲੀਪ ਸਿੰਘ ਸੀ। ਦਲੀਪ ਸਿੰਘ? ਹਾਂ। ਤੁਸੀਂ ਦੇਖਿਆ ਇੰਦਰ ਸਿੰਘ ਨੂੰ? ਆਹੋ ਵੇਂਦੇ ਰਹੇ ਆ ਕਿ ਵਾਵਾ ਸੋਹਣਾ ਜਵਾਨ ਸੀ। ਚੰਗਾ ਜਨਾ 47 ਦਾ ਗਵਾਹ ਇੱਕੋ ਬਾਬਾ ਉਤਾਵਲੇ ਰਹਿ ਗਿਆ, ਬਾਕੀ ਸਾਰੀਆਂ ਨਿਸ਼ਾਨੀਆਂ ਖਤਮ ਹੋ ਗਈਆਂ। ਦਲੀਪ ਸਿੰਘ ਜਮਾਤੀ ਸੀ, ਲੱਤਾਂ ਤੋਂ ਮਜ਼ਦੂਰ ਸੀ। ਆਹ ਉਹਦੇ ਪਿਓ ਦਾ ਨਾਂ ਯਾਦ ਹੈ? ਉਹਦੇ ਪਿਓ ਦਾ ਨਾਂ ਸੀ ਪੰਜਾਬ ਸਿੰਘ। ਪੰਜਾਬ ਸਿੰਘ। ਮੇਲ ਜੋਲ ਕਿਸ ਤਰ੍ਹਾਂ ਦਾ ਸੀ? ਮੇਲ ਜੋੜ ਉਹਦਾ ਲੋਕਾਂ ਦਾ ਚੰਗਾ। ਮੁਸਲਮਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਰਵੱਈਆ ਸੀ? ਚੰਗਾ ਰਵੱਈਆ। ਤੰਗ ਨਹੀਂ ਸਨ ਕਰਦੇ? ਨਹੀਂ ਬਿਲਕੁਲ। ਉੱਥੇ ਭੰਗੜਾ ਮਾਰਨਾ ਤੇ ਵਿਸਾਖੀ ਤੇ ਅੱਛਾ। ਉੱਥੇ ਵਿਸਾਖੀ ਲੱਗਦੀ ਹੁੰਦੀ ਸੀ ਨਾ ਬੜੀ ਸਾਰੀ। ਇੱਥੇ ਜਾਮ ਕੀ ਵਿਸਾਖੀ ਲੱਗਦੀ। ਗਾਉਣ ਵਾਲਾ ਵੀ ਕੋਈ ਹੁੰਦਾ ਸੀ ਕੋਈ ਤੁਹਾਡੇ ਇਲਾਕੇ 'ਚ ਮਸ਼ਹੂਰ ਬੰਦਾ? ਉਸ ਜ਼ਮਾਨੇ 'ਚ ਗਾਉਣ ਵਾਲਾ ਬੰਦਾ ਨੈਤ ਕੋਟੀਆ ਵੀ। ਹਾਂ, ਨੈਤ ਕੋਟੀਆ। ਸਰਦਾਰਾਂ ਨੇ ਬੜਾ ਨਾਮ ਲਿਆ ਨੇ ਨੈਤ ਕੋਟੀਆ ਦਾ। ਬਿਲਕੁਲ ਸਹੀ ਕਿਹਾ ਜੀ। ਉਹ ਹੀ ਆ। ਛਿੰਝ ਕਿਹਨੂੰ ਕਹਿੰਦੇ ਸਨ? ਛਿੰਝ ਜਾਂਦੇ ਹਨ ਜਿੱਥੇ ਘੋਲ ਛੋਲ ਹੋਣ, ਮਤਲਬ ਖਾੜੇ ਛਾੜੇ ਲੱਗਣਾ ਹੋਵੇ, ਘੋਲ ਹੋਣੇ ਹੋਣ, ਜਾਂਦਾ ਸੀ ਪਿਆ ਵੇ ਘੋਲ ਲੋ ਤੇ ਬੱਸ ਤੇ ਬੈਠਾ ਸੀ। ਅੱਗੇ ਆ ਗਿਆ ਮੁੰਡਾ। ਹਾਂ ਹਾਂ ਹਾਂ। ਮੁੰਡਾ ਆ ਗਿਆ ਤੇ ਬਿੱਲਾ ਲੱਗਾ ਉਹਨੂੰ ਬਚਾਉਣ, ਤੇ ਬੱਸ ਜਿਹੜੀ ਉਹਦੇ ਹੇਠ ਉਹਨੂੰ ਲੱਗਾ ਬਚਾਉਣ। ਜਵਾਨ ਚੰਗਾ ਸੀ, ਉਹ ਬੱਸ ਦੇ ਹੇਠ ਲੱਤ ਦਿੱਤੀ, ਬੱਸ ਚੁੱਕੀ, ਉਸ ਮੁੰਡੇ ਨੂੰ ਬਚਾ ਲਿਆ ਤੇ ਆਪੀ ਉਹਦੇ ਹੇਠ। ਇਹ ਜਿਹੜੀ ਵੱਢ ਟੁੱਕ ਹੋਈ ਹੈ ਚਾਚਾ, ਹਾਂ। ਇਹ ਚੰਗੀ ਕੰਮ ਹੋਇਆ? ਨਹੀਂ ਹੋਇਆ ਤੇ ਮਾੜਾ ਹੋਇਆ। ਪਰ ਇਹ ਲੋਕਾਂ ਦੇ ਉਹਨਾਂ ਲੋਕਾਂ ਕੀਤੀ ਹੈ ਜਿਹੜੇ ਵਾਹਿਯਾਤ ਲੋਕ, ਤਮਾਸ਼ਬੀਨ ਮੁੰਡੇ। ਲੋ ਜੀ, ਇਹ ਹੈਗਾ ਵਰਸਾਲ ਕੇ, ਤਹਿਸੀਲ ਸੰਭੜਿਆਲ ਤੇ ਜ਼ਿਲ੍ਹਾ ਸਿਆਲਕੋਟ। ਪਹਿਲੇ ਇਹਦੀ ਤਹਿਸੀਲ ਹੁੰਦੀ ਸੀ ਡਸਕਾ। ਇਹ ਵੀ ਹਿੰਦੂਆਂ ਸਿੱਖਾਂ ਦਾ ਪਿੰਡ ਹੈ ਤੇ ਇੱਥੇ ਕਿਸੇ ਸਰਦਾਰ ਵੀਰ ਦੀ ਕੋਈ ਪੁਰਾਣੀ ਯਾਦਗਾਰ ਹੋਵੇ ਤਾਂ ਉਹ ਦਿਖਾਉਂਦੇ ਆ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਜ਼ਿੰਦਗੀ ਦੀ ਜਿਹੜੀਆਂ ਚੀਜ਼ਾਂ ਵਸਤਾਂ ਹੈ, ਗੁਰਦੁਆਰਾ, ਮਕਾਨ, ਖੂਹ, ਕੋਈ ਸਮਾਧ, ਕੋਈ ਮਾਤਾ ਰਾਣੀ, ਉਹ ਦੇਖਣੇ ਆ ਇੱਥੇ ਕੋਈ ਹੋਵੇ ਤੇ ਉਹਦੀ ਵੀਡੀਓ ਬਣਾ ਕੇ ਤੇ ਤੁਹਾਨੂੰ ਸੈਂਡ ਕਰਨੇ ਆ। ਤੇ ਪੂਰੀ ਵੀਡੀਓ ਦੇਖਣ ਵਾਸਤੇ ਚਲੋ ਮੇਰੇ ਨਾਲ। ਇਹ ਰੋਡ ਹੈਗਾ ਡਸਕੇ ਤੋਂ ਭੋਪਾਲ ਵਾਲੇ ਜਾਈਏ ਤੇ ਰਸਤੇ ਦੇ ਵਿੱਚ ਆਉਂਦਾ ਹੈ ਵਰਸਾਲ ਕੇ। अस्सलाम वालेकुम। टिब्बे वाला डेरा केड़ा जे भाई? यकूब चीमा, मुश्ताक चीमा नंबरदार दा टिब्बे वाला खूह। लो जी देखो सरदार जी, भाजी आ देखो किस तरह जाके औखे हो के जड़ा ना जी वो वीडियो बनदियां ने। वीडियो भी एवें नहीं बन जांदियां, ये बड़ी मुश्किल दे नाल जेहड़े ने वीडियो बनानियां पैंदियां ने। ते ए हुण खूह ही नज़र आउंदे ने ते पीटर लगे हुए ने ते जनाब कच्चे रस्ते। ते हुण देखने आ कि कित्थे किधर नूं ये रस्ता उहनूं लैके जांदा है ते फिर जड़ा तुहाडी जिंदगी दे नाल जुड़ियां होईयां आहा हा सारियां चीज़ां दिखाने। कोई गल नहीं, जे मौजूद होई तो लाजमी दिखावांगे, जे ना मौजूद होई तो फिर सॉरी। तो हुण जिहड़ा ना तुसीं देखिया है कि यह पिंड जिहड़ा है सैजो के जैलदार दा पिंड, ते जैलदार दे पिंड च भी जिहड़ा ना सिर्फ उन्हां दे बाले ही रह गए ने ते या एक बूहे दा फट्टा रह गया टुੱਟਾ आ। बाले भी घुलने खा रहे ने। वड्डे 2-3 कनाल दे विच घर जिहड़ा सी कोठी सी वो भी खत्म हो गई ते वो भी भाजी जिहड़ा ना हुण ਉਹਦੇ ਨਾਮੋਂ ਨਿਸ਼ਾਨ भी मिट गया। तो लोगों ने एक एक वारी छड़ के 2-2 वारी मकान बना लेने। तो बहुत सारे पिंड फिरिए तो फिर कभी शायद यादगार मिलती है, अलबत्ता वो भी नहीं मिलती कोई भी, ना बाबा मिलता तो ना कोई चीज़ मिलती।
ਜੀ अस्सलाम वालेकुम रहमतुल्लाह। मैं 47 ਦੀ ਵੰਡ ਦੇ ਲਿਹਾਜ਼ ਦੇ ਨਾਲ ਖੋਜ ਕਰਦਾ ਹੋਇਆ ਅੱਜ ਆਇਆ ਡਸਕੇ ਦੀ ਨਾਲ ਅੱਗੇ ਆ ਜਾਂਦਾ ਹੈ। ਇਹ ਤਹਿਸੀਲ ਸੰਭੜਿਆਲ ਚ ਆਂਦਾ ਹੈ ਪਿੰਡ ਜੀ। ਪਹਿਲੇ ਡਸਕੇ ਚ ਸੀ, ਹੁਣ ਸੰਭੜਿਆਲ ਚ, ਤੇ ਜ਼ਿਲ੍ਹਾ ਇਹਦਾ ਹੈਗਾ ਸਿਆਲਕੋਟ। ਇਹ ਪਿੰਡ ਦਾ ਨਾਮ ਹੈ, ਪਹਿਲੇ ਮੈਂ ਗਿਆ ਸਹਿਜੋ ਕੇ ਜ਼ੈਲਦਾਰ ਸਨ ਉੱਥੋਂ ਦੇ ਰਣਦੀਪ ਸਿੰਘ ਚੀਮਾ। ਉਹਨਾਂ ਕਿਹਾ ਜੀ ਸਾਡਾ ਪਿੰਡ ਸਾਨੂੰ ਦਿਖਾ ਦਿਓ। ਉਹਨਾਂ ਦੀ ਵੀਡੀਓ ਰਿਕਾਰਡ ਕੀਤੀ, ਉਹਨਾਂ ਦਾ ਪਿੰਡ ਦਿਖਾਇਆ ਰਣਦੀਪ ਸਿੰਘ ਚੀਮੇ ਦਾ। ਇੱਥੇ ਇਹ ਜਿਹੜਾ ਡੇਰਾ ਨਾ ਜੀ, ਇਹਨੂੰ ਟੇਬੇ ਵਾਲਾ ਖੂਹ ਕਹਿੰਦੇ ਨੇ। ਟੇਬੇ ਵਾਲੇ ਖੂਹ ਦੇ ਨਾਲ ਇੱਥੇ ਬੈਠਾ ਇਹ ਬਜ਼ੁਰਗ ਨੇ ਜੀ, ਅਤਾਉਲਾ ਸਾਹਿਬ ਕਾਲੂ। ਤੇ ਪਿੰਡ ਵਾਲਿਆਂ ਦੀ ਕਹਾਣੀ ਜਿੰਨੀ ਵੀ ਹੈ ਉਹ ਇਹਨਾਂ ਦੀ ਜ਼ਬਾਨੀ। ਤੁਹਾਡੀ अस्सलाम वालेकुम। वालेकुम सलाम। ਕੀ ਹਾਲ ਜੀ ਬਜ਼ੁਰਗੋ? ਠੀਕ ਹੋ? ठीक ठाक ਖੈਰੀਅਤ ਹੈ? खैर खैरियत है, ਫਿੱਟ ਫਾਟ ਹੋ ਮਾਸ਼ਾਅੱਲਾ। ठीक ठाक। ਤੁਹਾਡਾ ਨਾਮ ਕੀ ਜੇ? अताउल्ला। ਅਤਾਉਲਾ। ਵਾਹ ਬਈ ਵਾਹ, ਬਹੁਤ ਪਿਆਰਾ ਨਾਮ ਹੈ। ਅੱਲਾ ਖੈਰ ਵਫੀਅਤ ਰੱਖੇ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? मोहम्मद अकबर। ਮੁਹੰਮਦ ਅਕਬਰ। ਤੇ ਆਪਣੀ ਬਰਾਦਰੀ ਕਿਹੜੀ ਹੈ? कालू बलादरी। ਕਾਲੋ ਜੱਟ। ਅੱਛਾ, ਤੁਹਾਡੇ ਵਾਲਦ ਦਾ ਨਾਂ ਕੀ ਹੈ? ਮੁਹੰਮਦ ਅਕਬਰ। ਤੇ ਮੁਹੰਮਦ ਅਕਬਰ ਹੋਣੀ ਕਿੰਨੇ ਭਰਾ ਸਨ? त्रै। ਉਹਨਾਂ ਦੇ ਨਾਮ ਕੀ ਸੀ? ਦੂਸਰਿਆਂ ਦੋਵਾਂ ਦੇ? एक दे नां सी बरकत अली ते एक दे नां सी खुरशैद। ਬਰਕਤ ਅਲੀ ਦੇ ਕਿੰਨੇ ਬੱਚੇ ਸਨ ਤੇ ਖੁਰਸ਼ੈਦ ਦੇ ਕਿੰਨੇ ਬੱਚੇ ਸਨ? बरकत अली दा इक्को ही बच्चा सी, ਉਹਦਾ ਨਾਂ ਕੀ ਸੀ? बशीर। ਤੇ ਖੁਰਸ਼ੈਦ ਦੇ? वो कोने होना दी शादी नहीं की। ਠੀਕ ਹੈ। ਤੁਹਾਡੇ ਕਿੰਨੇ ਭਰਾ ਸਨ? 4। ਦੂਸਰਿਆਂ ਦੇ ਨਾਮ ਕੀ ਕੀ ਸਨ ਜੀ? दूजिया ने नां एक दे मेरा नां अताउल्ला। ਤੁਹਾਡੇ ਤੋਂ ਵੱਡੇ ਸਨ ਬਾਕੀ? नहीं वो छोटे ने। ਤਿੰਨੇ ਛੋਟੇ ਸਨ। हाँ। ਤੁਹਾਡੀ ਉਮਰ ਉਸ ਵਕਤ ਕਿੰਨੀ ਸੀ ਜਿਸ ਵਕਤ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ? मैं 5 साल सिखा दे मुंडिया ने पढ़े हाँ। ਵਾਹ ਬਈ ਵਾਹ। ਇਹ ਮਤਲਬ 12 14 ਸਾਲ 15 ਸਾਲ ਹੈ ਸੀ। 15 साल। ਤੇ ਜਿਹੜੇ ਛੋਟੇ ਭਰਾ ਸਨ हाँ। ਉਹ ਕਿਹੜੇ ਕਿਹੜੇ ਸਨ? ਇੱਕ ਜਿਹੜਾ ਸੀ ਉਹਦੀ ਉਮਰ ਇੰਨੀ ਹੋਣੀ ਹੈ ਕੋਈ 12 ਕੁ ਸਾਲ। ਉਹਦਾ ਨਾਂ ਕੀ ਸੀ? ਸਨਾਉल्ला। ਸਨਾਉਲਾ। ਹਾਂ। ਅੱਛਾ ਜੀ। ਉਦੋਂ ਛੋਟਾ ਜਿਹੜਾ ਸੀ ਉਹਦੀ ਉਦੋਂ ਵੀ ਥੋੜੀ ਉਮਰ ਸੀ। ਉਹਨਾਂ ਦਾ ਨਾਂ ਕੀ ਸੀ? ਮੁਹੰਮਦ ਅਸਲਮ। ਅੱਛਾ ਜੀ। ਉਦੋਂ ਛੋਟੇ ਦਾ ਮੁਹੰਮਦ ਅਕਰਮ। ਮੁਹੰਮਦ ਅਕਰਮ। ਹਾਂ। ਚਾਰੋਂ ਦੀ ਪੈਦਾਇਸ਼ ਵੰਡ ਤੋਂ ਪਹਿਲੇ ਦੀ? ਨਹੀਂ, ਹਾਂਜੀ ਜਿਹੜੇ ਨਾ 2 ਹਾਂਜੀ। ਉਹਨਾਂ ਦੇ ਪਿੱਛੋਂ ਨਹੀਂ। ਅੱਛਾ ਠੀਕ ਹੈ। ਹੁਣ ਗੱਲ ਕਰਨੇ ਤੁਹਾਡੇ ਸਕੂਲ ਦੀ। ਹਾਂਜੀ। ਸਕੂਲ ਕਿਹੜਾ ਸੀ ਤੁਹਾਡਾ ਜਿੱਥੇ ਪੜ੍ਹਨ ਜਾਂਦੇ ਸੀ? ਭੋਪਾਲ ਵਾਲਾ ਹਾਈ ਸਕੂਲ। ਹਾਈ ਸਕੂਲ ਭੋਪਾਲ ਵਾਲੇ ਜਾਂਦੇ ਸੀ। ਹਾਂ। ਮਾਸਟਰ ਕਿਹੜੇ ਕਿਹੜੇ ਸਨ? ਕਿਹੜੀ ਜਮਾਤ ਤੱਕ ਉੱਥੇ ਪੜ੍ਹੇ ਹੋ ਤੁਸੀਂ? 10ਵੀਂ ਤੱਕ। 10ਵੀਂ ਤੱਕ ਤੁਸੀਂ ਉੱਥੇ ਪੜ੍ਹੇ? ਹਾਂ। ਤੁਹਾਡੇ ਪਿੰਡ ਚੋਂ ਕਿਹੜਾ ਕਿਹੜਾ ਮੁੰਡਾ ਮੁਸਲਮਾਨਾਂ ਦਾ ਤੁਹਾਡਾ ਜਮਾਤੀ ਸੀ ਤੇ ਕਿਹੜਾ ਕਿਹੜਾ ਹਿੰਦੂਆਂ ਤੇ ਸਿੱਖਾਂ ਦਾ ਸੀ? ਮੇਰੇ ਨਾਲ ਹਿੰਦੂਆਂ ਸਿੱਖਾਂ ਦੇ ਜਮਾਤੀ ਇੱਕ ਐਸੇ ਵਰਸਾਲ ਕਹਿੰਦੇ ਦਲੀਪ ਸਿੰਘ ਸੀ। ਦਲੀਪ ਸਿੰਘ ਹਾਂ। ਵਰਸਾਲ ਕਿਆਂ ਦਾ ਸੀ ਵਰਸਾਲ ਪਿੰਡ ਦੇ, ਦਾ? ਹਾਂ। ਤੁਸੀਂ ਸ਼ੁਰੂ ਤੋਂ ਹੀ ਡੇਰੇ ਤੇ ਰਹਿੰਦੇ ਸੀ? ਹਾਂਜੀ, ਪਾਕਿਸਤਾਨ ਬਣਨ ਤੋਂ ਪਹਿਲੇ ਤੋਂ ਡੇਰੇ ਤੇ ਰਹਿੰਦੇ ਸਨ? ਇੱਥੇ ਹੀ। ਅੱਛਾ 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 ਠੀਕ ਹੈ। ਦਲੀਪ ਸਿੰਘ ਵਰਸਾਲ ਕਿਆਂ ਦਾ ਸੀ? ਵਰਸਾਲ ਕਹਿੰਦਾ ਸੀ। ਸਾਡੇ ਇੱਥੇ ਮੁੰਡੇ ਆਪਣੇ ਘੜਿਆਲੇ ਦੇ ਜਿਹੜੇ ਸਨ ਉਹ ਮੇਰੇ ਨਾਲ ਜਾਂਦੇ ਨੇ। ਵਰਸਾਲ ਕਿਆਂ ਦਾ ਹੋਰ ਕਿਹੜਾ ਕਿਹੜਾ ਸੀ ਦਲੀਪ ਸਿੰਘ ਤੋਂ ਇਲਾਵਾ? ਦਲੀਪ ਸਿੰਘ ਹੋਰ ਮੁੰਡੇ ਮੁਸਲਮਾਨਾਂ ਦੇ ਸਨ, ਉਹਨਾਂ ਦਾ ਮੈਨੂੰ ਨਾਂ ਹੁਣ। ਸਕੂਲ 'ਚ ਉੱਥੇ ਤੁਹਾਡੇ ਮਾਸਟਰ ਕਿਹੜਾ ਕਿਹੜਾ ਸੀ ਜੀ? ਸਾਡੇ ਉਹਦੇ ਮਾਸਟਰ ਹੈਡ ਮਾਸਟਰ ਸ਼ਫੀ ਸੀ। ਅੱਛਾ ਜੀ। ਤੇ ਹੋਰ ਮਾਸਟਰ ਸ਼ਰੀਫ ਸੀ, ਖੁਦਾ ਸੈਨ ਸੀ। ਹੋਰ ਵੈਸੇ ਮਾਸਟਰ ਬਥੇਰੇ ਸਨ, ਹੁਣ ਨਾਂ ਇੰਨੇ ਬੜੇ ਹੋ ਗਏ ਨਾ ਸਾਰਿਆਂ ਦੇ। ਇਹ ਕਿੱਥੋਂ ਆਉਂਦੇ ਸਨ ਮਾਸਟਰ? ਤੁਹਾਡੇ ਪਿੰਡ ਦਾ ਵੀ ਕੋਈ ਹੈ ਸੀ ਵਰਸਾਲ ਕਿਆਂ ਦਾ? ਨਹੀਂ, ਵਰਸਾਲ ਕਹਿੰਦਾ ਕੋਈ ਨਹੀਂ। ਭੋਪਾਲ ਵਾਲੇ ਦੇ ਸਨ ਸਾਰੇ? ਭੋਪਾਲ ਵਾਲੇ ਦੇ ਸਨ, ਕੋਈ ਮੋਮੇ ਦਾ ਸੀ ਇੱਕ। ਅੱਛਾ। ਹਾਂ। ਤੁਹਾਡੇ ਇਸ ਡੇਰੇ ਤੋਂ ਕਿੰਨੇ ਮੁੰਡੇ ਜਾਂਦੇ ਹੁੰਦੇ ਸਨ ਪੜ੍ਹਨ? ਅਸੀਂ ਇੱਥੋਂ 5-6 ਜਾਂਦੇ ਹੁੰਦੇ ਹਾਂ। ਇਹ ਡੇਰੇ ਤੋਂ? ਹਾਂ। ਡੇਰੇ ਤੋਂ ਉਸ ਵਕਤ ਕਿੰਨੇ ਕੁ ਘਰ? ਗੜਿਆਲੇ ਦੇ ਮੁੰਡੇ ਤੇ ਇੱਕ ਡੇਰੇ ਦੇ ਨਹੀਂ ਹਨ ਨਾ, ਕੋਈ ਕਿਸੇ ਦਾ ਸੀ ਕੋਈ ਕਿਸੇ ਦਾ। ਅੱਛਾ ਠੀਕ। ਆਂਢੀ ਗੁਆਂਢੀ। ਅੱਛਾ। ਇਹ ਡੇਰੇ ਤੇ ਉਸ ਵਕਤ ਕਿੰਨੇ ਕੁ ਘਰ ਹੁੰਦੇ ਸਨ ਵੰਡ ਤੋਂ ਪਹਿਲੋਂ? ਇੱਥੇ ਅਸੀਂ ਹੀ ਹੁੰਦੇ ਹਾਂ, ਹੋਰ ਤੇ ਕੋਈ ਨਹੀਂ ਹੁੰਦਾ। ਤੇ ਵਰਸਾਲ ਕੇ ਸਿੱਖਾਂ ਦੇ ਕਿੰਨੇ ਕੁ ਘਰ ਹੁੰਦੇ ਸਨ? ਵਰਸਾਲ ਕੇ ਸਿੱਖਾਂ ਦੇ ਬੜੇ ਜਾ ਘਰ। ਵਰਸਾਲ ਕੇ ਹੈ ਹੀ ਬਹੁਤਾ ਸਿੱਖਾਂ ਦਾ ਸੀ। ਹਿੰਦੂ ਵੀ ਸਨ? ਨਹੀਂ, ਸਿੱਖ ਹੀ ਸਨ। ਸਿੱਖ ਹੀ ਸਨ। ਵਰਸਾਲ ਕਿਆਂ 'ਚ ਸਭ ਤੋਂ ਵੱਡਾ ਜ਼ਿਮੀਂਦਾਰ ਕਿਹੜਾ ਸੀ? ਮੁਸਲਮਾਨਾਂ 'ਚ ਕਿਹੜਾ ਸੀ ਤੇ ਸਿੱਖਾਂ 'ਚ ਕਿਹੜਾ ਸੀ? ਮੁਸਲਮਾਨਾਂ 'ਚ ਤਾਂ ਵੱਡਾ ਜ਼ਿਮੀਂਦਾਰ ਕੋਈ ਨਹੀਂ ਸੀ।
ਤੇ ਸਿੱਖਾਂ ਚੋਂ ਉਹ ਸੀ ਆਪਣਾ ਇੰਦਰ ਸਿੰਘ, ਉਹ ਕਿਹੜੀ ਬਰਾਦਰੀ ਦਾ ਸੀ? ਸਿੱਖਾਂ ਦੀ ਬਰਾਦਰੀ ਦਾ। ਸਿੱਖ ਸੀ ਨਾ, ਜੱਟ ਸੀ, ਚੀਮਾ ਸੀ। ਜੱਟ ਚੀਮਾ। ਜੱਟ ਚੀਮਾ ਸੀ। ਹਾਂ। ਅੱਛਾ, ਤੇ ਨੰਬਰਦਾਰ ਕਿਹੜਾ ਸੀ? ਨੰਬਰਦਾਰ ਉਹ ਵੀ ਇੰਦਰ ਸਿੰਘ ਹੀ ਨੰਬਰਦਾਰ ਸੀ। ਅੱਛਾ, ਉਹਦੀ ਕਿੰਨੀ ਕੀ ਪੈਲੀ ਸੀ? ਇਹ ਹੁਣ ਮੈਨੂੰ ਨਹੀਂ ਪਤਾ ਪੱਕਾ ਪਈ ਉਹਨਾਂ ਦੀ ਕਿੰਨੀ। ਤੁਸੀਂ ਦੇਖਿਆ ਇੰਦਰ ਸਿੰਘ ਨੂੰ? ਆਹੋ ਵੇਂਦੇ ਰਹੇ ਆ ਕਿ ਵਾਵਾ ਸੋਹਣਾ ਜਵਾਨ ਸੀ। ਚੰਗਾ ਜਨਾ। ਅੱਛਾ, ਘੋੜੀ ਛੋੜੀ ਰੱਖੀ? ਹਾਂ, ਘੋੜੀ ਰੱਖੀ, ਸਾਰੇ ਕੰਮ ਕਰਦਾ, ਸਾਰੇ ਕੰਮ। ਉਹਦਾ ਡੇਰਾ ਕਿਹੜੇ ਪਾਸੇ ਸੀ ਪਿੰਡ ਦੇ? ਉਹ ਪਹਿਲੇ ਪਾਸੇ। ਅੱਛਾ, ਡੇਰਾ ਮੌਜੂਦ ਕਿ ਖਤਮ ਹੋ ਗਿਆ? ਡੇਰੇ ਹੁਣ ਬਦਲ ਗਿਆ ਹੈ। ਅੱਛਾ, ਗੁਰਦੁਆਰਾ ਉੱਥੇ ਪਿੰਡ ਵਰਸਾਲਕਿਆਂ ਚੋਂ? ਗੁਰਦੁਆਰਾ ਉੱਥੇ ਹੁਣ ਟੈਟ ਹੋ ਗਿਆ ਨੇ, ਸਾਰੇ ਨਿਸ਼ਾਨ ਹੀ ਨਹੀਂ ਰਹੇ। ਮਕਾਨ ਵੀ ਕੋਨੀ, ਕੋਈ ਨਿਸ਼ਾਨੀ ਨਹੀਂ ਰਹਿ ਗਈ। ਨਹੀਂ, ਇਸ ਪਿੰਡ ਦੇ ਵਿੱਚ ਮੈਂ ਕਿਹਾ 47 ਦੇ ਗਵਾਹ ਦੀ ਇੱਕੋ ਨਿਸ਼ਾਨੀ ਰਹਿ ਗਈ ਹੈ, ਬਾਬਾ ਅਵਤਾਲ। ਕਿਉਂ ਜੀ? ਹਾਂਜੀ 47 ਦਾ ਗਵਾਹ ਇੱਕੋ ਬਾਬਾ ਅਵਤਾਲ ਹੀ ਰਹਿ ਗਿਆ, ਬਾਕੀ ਸਾਰੀਆਂ ਨਿਸ਼ਾਨੀਆਂ ਖਤਮ ਹੋ ਗਈਆਂ। ਅਸਲੀ ਰਾਜੀ ਉਮਰ ਦਾ ਇੱਥੇ ਕੋਈ ਨਹੀਂ। ਹਾਂ, ਅੱਲਾ ਇਹਨਾਂ ਨੂੰ ਸਿਹਤ ਦੇਵੇ। ਕਿ ਤੁਹਾਡੇ ਡੇਰੇ ਤੇ ਸਾਡਾ ਪਿੰਡ ਦੇ ਵਿੱਚ ਨਾ ਕੋਈ ਸਿੱਖ ਸੀ, ਨਾ ਈਸਾਈ ਸੀ, ਨਾ ਹਿੰਦੂ ਸੀ। ਸਾਡਾ ਪਿੰਡ ਬਿਲਕੁਲ ਮੁਸਲਮਾਨ, ਕੁੜਿਆਲਾ ਪੁੱਕਾ ਗੜਿਆਲਾ ਕਿਹੜਾ ਹੈ। ਕੁੜਿਆਲਾ ਇਹਨੂੰ ਕੀ ਕਹਿੰਦੇ ਨੇ ਪਿੰਡ ਨੂੰ? ਗੁੜਿਆਲਾ। ਕੁੜਿਆਲਾ ਗੁੱਡਿਆਲਾ। ਅੱਛਾ 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 ਅੱਛਾ। ਵਰਸਾਲ ਗਿਆ ਡੇਰਾ, ਵਰਸਾਲ ਗਿਆ ਦਾ ਹੈ। ਇਹ ਤੇ ਕਿਹੜਾ ਡੇਰਾ ਵਰਸਾਲ ਗਿਆ? ਅੱਗੇ ਉਹਨਾਂ ਉੱਪਰ ਡੇਰਾ ਵਰਸਾਲ ਗਿਆ ਨੇ ਡੇਰੇ। ਅੱਗੇ ਡੇਰੇ ਸਾਰੇ ਵਰਸਾਲ ਗਿਆ ਦੇ ਇਹ ਅੱਛਾ। ਕੁੜਿਆਲੇ ਦੇ ਡੇਰੇ ਦੇ ਬੈਠੇ। ਹਾਂ। ਇਹ ਘੜਿਆਲੇ ਦਾ ਡੇਰਾ ਹੈ? ਹਾਂਜੀ ਕੁੜਿਆਲੇ ਦਾ ਡੇਰਾ। ਅੱਛਾ ਅੱਛਾ ਅੱਛਾ, ਠੀਕ ਹੈ। ਮਤਲਬ ਇੱਥੇ ਵੰਡ ਤੋਂ ਪਹਿਲੇ ਕਿੰਨੇ ਕੁ ਘਰ ਹੁੰਦੇ ਸਨ? ਮਨ ਤੋਂ ਪਹਿਲਾਂ ਪਿੰਡ ਹੀ ਸੀ, ਉਹ ਛੋਟਾ ਜਿਹਾ ਪਿੰਡ ਸੀ, ਜਿੰਨੇ ਵੀ ਹੈ ਕਿਹੜੀ ਬਰਾਦਰੀ ਸੀ ਜ਼ਿਆਦਾ ਇੱਥੇ? ਚੀਮਿਆਂ ਦੀ। ਚੀਮਿਆਂ ਦੀ, ਠੀਕ ਹੈ। ਤੁਸੀਂ ਕਾਲੋਂ ਜੇ? ਕਾਲੂਆਂ ਦਾ ਇੱਕੋ ਘਰ ਸੀ ਇੱਥੇ ਵੰਡ ਤੋਂ ਪਹਿਲੇ? ਕਿਸ ਦੇ ਹੁਣ ਤਾਂ 11 12 14 ਹੋ ਗਏ ਆ। ਹਾਂਜੀ ਹਾਂਜੀ, ਹਾਂ। ਮਾਸ਼ਾਅੱਲਾ। ਉਹੀ ਬਣੀ ਕੋਈ। ਦਲੀਪ ਸਿੰਘ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਬੰਦਾ ਸੀ, ਦੱਸਦੇ ਪਿੰਡ ਵਾਲੇ? ਤੁਸੀਂ ਕੀ ਕਹਿੰਦੇ? ਉਹ ਬੰਦਾ ਇਸ ਤਰ੍ਹਾਂ ਦਾ, ਉਹਦੇ ਕੋਲ ਲੱਤਾਂ ਕੋ ਨਹੀਂ ਖਾਣੀ, ਨਹੀਂ ਬਣ ਕੇ ਆਉਂਦਾ ਹੁੰਦਾ ਸੀ ਪੜਨ। ਇਹ ਇੱਥੋਂ ਤੱਕ ਲੱਤਾਂ ਉਹਦੀਆਂ ਜਿਹੜੇ ਇੱਥੋਂ ਕੋ ਨਹੀਂ ਖਾਣ। ਅੱਛਾ, ਮਾਰੀਆਂ ਸਨ ਜਾਂ ਵੱਡੀਆਂ ਹੋਈਆਂ ਸਨ? ਨਹੀਂ ਵੱਡੀਆਂ ਨਹੀਂ ਸਨ, ਉਂਝ ਮਾਰੀਆਂ ਉਹ ਸਨ। ਜਮਾਂਦਰੀ। ਪੋਲੀਓ, ਆਹ ਜਿਸ ਤਰ੍ਹਾਂ ਪੋਲੀਓ ਦੇ ਨਾਲ ਹਾਂ, ਬੱਚਾ ਹੋਇਆ ਹੁੰਦਾ। ਜਮਾਂਦਰੀ। ਉਹ ਤੁਹਾਡਾ ਜਮਾਤੀ ਸੀ ਉਹ ਦਲੀਪ? ਮੇਰਾ ਜਮਾਤੀ। ਅੱਛਾ ਅੱਛਾ ਅੱਛਾ, ਦਲੀਪ ਸਿੰਘ ਜਮਾਤੀ ਸੀ, ਲੱਤਾਂ ਤੋਂ ਮਜ਼ਦੂਰ ਸੀ। ਆਹ, ਉਹਦੇ ਪਿਓ ਦਾ ਨਾਂ ਯਾਦ ਹੈ? ਉਹਦੇ ਪਿਓ ਦਾ ਨਾਂ ਸੀ ਪੰਜਾਬ ਸਿੰਘ। ਪੰਜਾਬ ਸਿੰਘ। ਅੱਛਾ ਠੀਕ। ਇੰਦਰ ਸਿੰਘ ਦਾ ਨਾਂ ਲੈ ਰਹੇ ਤੁਸੀਂ? ਉਹ ਇੰਦਰ ਸਿੰਘ ਨੰਬਰਦਾਰ ਸੀ ਪਿੰਡ ਦਾ। ਅੱਛਾ, ਉਹਦੇ ਕਿੰਨੇ ਪੁੱਤਰ ਸਨ? ਇਹ ਮੈਨੂੰ ਨਹੀਂ ਇਹ ਨਹੀਂ ਯਾਦ? ਨਹੀਂ ਯਾਦ। ਅੱਛਾ, ਉਹਦਾ ਪਿੰਡ ਦੇ ਵਿੱਚ ਘਰ ਕਰਕੇ ਘਰ ਸੀ ਜਾਂ ਬਸ ਇੱਥੇ? ਨਹੀਂ, ਉਹਦਾ ਘਰ ਪਹਿਲੇ ਪਾਸੇ ਸੀ, ਇੱਕ ਬਾਈ ਤੇ। ਅੱਛਾ ਜੀ। ਤੇ ਮੈਂ ਉਹ ਗੱਲ ਦੇ ਬਾਜੀਆਂ ਗੱਲਾਂ ਹੁੰਦੀਆਂ ਨੇ, ਮੁੱਦਤਾਂ ਹੋ ਗਈਆਂ ਨੇ ਇਹ ਗੱਲ ਨੂੰ। ਅੱਛਾ, ਖੂਹ ਕਿਹੜੇ ਕਿਹੜੇ ਵਗਦੇ ਸਨ ਉਸ ਵਕਤ? ਕਿਹੜੇ ਕਿਹੜੇ ਨਾਂ ਦੇ ਸਨ? ਖੂਹ ਸਾਰੇ ਵਗਦੇ ਹਨ। ਖੂਹ ਆ ਬਾਹਮਣ ਵਾਲਾ ਖੂਹ ਵੀ ਹੁੰਦਾ ਸੀ, ਇੰਦਰ ਸਿੰਘ ਦਾ ਉਹ ਪਰਾਂ ਖੂਹ ਹੁੰਦਾ ਸੀ, ਬਾਗੇ ਵਾਲੇ ਵੀ ਸਾਰੇ। ਇਹ ਨਾਂ ਜਿਹੜੇ ਖੂਹਾਂ ਦੇ ਨੇ ਵੱਖਰੋ ਵੱਖਰੇ ਸਨ। ਮੇਲ ਜੋਲ ਕਿਸ ਤਰ੍ਹਾਂ ਦਾ ਸੀ? ਮੇਲ ਜੋਲ ਉਹਦਾ ਲੋਕਾਂ ਦਾ ਚੰਗਾ। ਮੁਸਲਮਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਰਵੱਈਆ ਸੀ? ਚੰਗਾ ਰਵੱਈਆ। ਤੰਗ ਨਹੀਂ ਸਨ ਕਰਦੇ? ਨਹੀਂ, ਬਿਲਕੁਲ ਨੰਬਰਦਾਰ ਇੱਕੋ ਸੀ ਇੰਦਰ ਸਿੰਘ, ਹੋਰ ਵੀ ਸਨ ਕੋਈ ਨੰਬਰਦਾਰ? ਨਹੀਂ। ਤੇ ਜਿਸ ਟਾਈਮ ਇੱਥੇ ਰਹਿੰਦੇ ਸਨ, ਹਾਂ, ਮੁਸਲਮਾਨਾਂ ਦੇ ਗਮੀ ਖੁਸ਼ੀ ਵਿਆਹ ਦੇ ਵਿੱਚ ਆਣਾ ਜਾਣਾ ਹੈ ਸੀ ਉਹਨਾਂ ਦਾ? ਸ਼ਾਮ ਦਾ ਅਕਸਰ ਕੋ ਕੁਆਇਦ ਫਿਰ ਆ ਜਾਂਦੇ ਸਨ। ਆ ਜਾਂਦੇ ਸਨ। ਪਿੰਡ 'ਚ ਤੰਗ ਤੇ ਨਹੀਂ ਸਨ ਕਰਦੇ ਮਾੜੇ ਲੋਕਾਂ ਨੂੰ ਸਿੱਖ ਜਿਹੜੇ ਨੇ? ਨਹੀਂ। ਅੱਛਾ, ਆਹ ਨਹੀਂ ਵੇਖਿਆ ਤੰਗ ਕਰਦੇ ਉਹਨਾਂ ਨੂੰ। ਸਹੀ। ਤੇ ਚਾਚਾ, ਪਿੰਡ ਦੇ ਵਿੱਚ ਹੋਰ ਵੀ ਕੋਈ ਵੱਡਾ ਜ਼ਿੰਮੇਦਾਰ ਹੈ ਸੀ ਮੁਸਲਮਾਨਾਂ 'ਚ? ਨਹੀਂ, ਉਹਨਾਂ ਤੋਂ ਬਗੈਰ ਹੋਰ ਕੋਈ ਵੀ ਨਹੀਂ ਸੀ। ਮਤਲਬ ਕਿ ਸਿੱਖ ਹੀ ਸਨ ਵੱਡੇ ਜ਼ਿੰਮੇਦਾਰ? ਸਿੱਖ ਹੀ ਸਨ ਤੇ ਸਭ ਤੋਂ ਵੱਡਾ ਘਰ ਕਿਹਦਾ ਸੀ ਪਿੰਡ 'ਚ? ਸਭ ਤੋਂ ਵੱਡਾ ਘਰ ਇਹਨਾਂ ਦਾ ਸੀ ਪੰਜਾਬ ਸਿੰਘ ਦਾ, ਜਿਹਦਾ ਪੁੱਤਰ ਜਿਹੜਾ ਸੀ ਉਦੋਂ ਭਾਈ ਫੌਜ ਦੇ ਲੈਫਟੀਨੈਂਟ ਸੀ। ਉਸ ਵਕਤ ਫੌਜ 'ਚ ਲੈਫਟੀਨੈਂਟ ਸੀ। ਤੇ ਵਾਵਾ ਸੋਹਣਾ ਸੀ ਉਹ ਵੀ ਪੰਜਾਬ ਸਿੰਘ ਕੇ? ਚੱਲ ਮੇਲ ਜੋਲ ਚੰਗਾ। ਤੁਸੀਂ ਵੇਖਿਆ ਪੰਜਾਬ ਸਿੰਘ ਨੂੰ? ਹਾਂ, ਵੇਖਿਆ। ਪੱਕੇ ਘਰ ਸੀ ਉਹਨਾਂ ਦੇ? ਹਾਂ, ਪੱਕੇ। ਤੇ ਗੁਰਦੁਆਰਾ ਪੱਕਾ ਸੀ ਕਿ ਕੱਚਾ ਸੀ? ਗੁਰਦੁਆਰਾ ਉਦੋਂ ਪੱਕਾ ਹੀ ਸੀ ਤੇ ਉਹਦੇ ਗੁਰਦੁਆਰਾ ਢਾਹ ਗਿਆ ਉਹਦਾ। ਨਹੀਂ, ਹੁਣ ਤਾਂ ਢੱਠ ਗਿਆ ਨਾ ਜੀ, ਹੁਣ ਤਾਂ ਢੱਠ ਗਿਆ। ਹੁਣ ਤਾਂ ਮਕਾਨ 2-2 3-3 ਵਾਰੀ ਢੱਠ ਗਿਆ ਨੇ। ਹਾਂ। ਹਾਂਜੀ।
ਅੱਛਾ ਚਾਚਾ, ਜਿਸ ਵਕਤ ਇੱਥੇ ਰਹਿੰਦੇ ਸੀ ਤੇ ਕੋਈ ਮੇਲਿਆਂ ਸ਼ੇਲਿਆਂ ਦਾ ਕਿਸ ਤਰ੍ਹਾਂ ਦਾ ਰਿਵਾਜ ਹੁੰਦਾ ਸੀ? ਮੇਲੇ ਉਹ ਵਿਸਾਖੀ ਜਾਂਦੇ ਹੁੰਦੇ ਹਣੀ ਏਮਨਾਬਾਦ? ਨਹੀਂ ਹਾਂਜੀ। ਐਸੇ ਜਾਮ ਕੀ ਜਾਮ ਕੇ ਚੀਮਾ? ਆ ਜਾਮ ਕੇ ਸੀ ਉੱਥੇ ਭੰਗੜਾ ਮਾਰਨਾ ਤੇ ਵਿਸਾਖੀ ਤੇ ਅੱਛਾ। ਉੱਥੇ ਵਿਸਾਖੀ ਲੱਗਦੀ ਹੁੰਦੀ ਸੀ ਨਾ ਬੜੀ ਸਾਰੀ, ਇੱਥੇ ਜਾਮ ਕੀ ਵਿਸਾਖੀ ਲੱਗਦੀ। ਤੇ ਭੰਗੜੇ 'ਚ ਕੌਣ ਮਸ਼ਹੂਰ ਸੀ? ਕੋਈ ਮਸ਼ਹੂਰ ਉੱਥੇ ਕੋਈ ਇੱਕ ਸਿੱਖ ਹੁੰਦਾ ਸੀ, ਉੱਥੇ ਤਾਂ ਭੈਣ ਪਿੰਡਾਂ ਦੇ ਪਿੰਡ ਹੁੰਦੇ ਸਨ। ਗਾਉਣ ਵਾਲਾ ਵੀ ਕੋਈ ਹੁੰਦਾ ਸੀ ਕੋਈ ਤੁਹਾਡੇ ਇਲਾਕੇ 'ਚ ਮਸ਼ਹੂਰ ਬੰਦਾ? ਉਸ ਜ਼ਮਾਨੇ 'ਚ ਗਾਉਣ ਵਾਲਾ ਬੰਦਾ ਨੈਤ ਕੋਟੀਆ ਵੀ। ਹਾਂ, ਨੈਤ ਕੋਟੀਆ, ਸਰਦਾਰਾਂ ਨੇ ਬੜਾ ਨਾਮ ਲਿਆ ਨੇ ਨੈਤ ਕੋਟੀਆ ਦਾ। ਬਿਲਕੁਲ ਸਹੀ ਕਿਹਾ ਜੀ। ਉਹ ਹੀ ਆ ਪੂਰੇ ਸਿਆਲਕੋਟ ਦੇ ਵਿੱਚ ਉਹ ਮਸ਼ਹੂਰ ਸੀ। ਪੂਰੇ ਸ਼ਹਿਰ ਕੋਲ ਫਿਰ ਕਹਿੰਦੇ ਆਵਾਜ਼ ਬੜੀ ਸੀ ਉਹਦੀ। ਬੜੀ ਆਵਾਜ਼ ਹੈ ਬੜੀ ਆਵਾਜ਼। ਇਹ ਜਿੰਨੇ ਵੀ ਸਰਦਾਰ ਇਧਰੋਂ ਗਏ ਨਾ ਚਾਚਾ, ਹਾਂ ਉਹਨਾਂ ਨੇ ਉਹ ਨੈਤ ਕੋਟੀਆ ਜਿਹੜਾ ਨਾ, ਨੈਤ ਕੋਟੀਆ ਹਾਂ, ਉਹਦਾ ਨਾਂ ਲਿਆ। ਕਹਿੰਦੇ ਜੀ ਬੜੀ ਆਵਾਜ਼ ਸੀ ਤੇ ਬੜਾ ਸੋਹਣਾ ਗਾਉਂਦਾ ਸੀ। ਹਾਂ, ਛਿੰਝ ਕਿਹਨੂੰ ਕਹਿੰਦੇ ਸਨ? ਛਿੰਝ ਤੇ ਕਹਿੰਦੇ ਆਉਂਦੇ ਹੁੰਦਾ ਸੀ ਉਹ ਗਾਉਣ ਨੂੰ ਮੇਲਿਆਂ ਤੇ ਛਿੰਝਾਂ ਤੇ। ਛਿੰਝ ਜਦੋਂ ਕਿਤੇ ਛਿੰਝ ਪੈਂਦੀ ਸੀ ਮੇਲਿਆਂ ਦੇ ਛਿੰਝ ਪੈਣੀ ਫਲਾਣੇ ਥਾਂ ਵਾਏ ਅੱਜ ਛਿੰਝ ਕਿਹਨੂੰ ਕਹਿੰਦੇ ਸਨ? ਛਿੰਝ ਜਾਂਦੇ ਹਨ ਜਿੱਥੇ ਘੋਲ ਛੋਲ ਹੋਣ, ਮਤਲਬ ਖਾੜੇ ਛਾੜੇ ਲੱਗਣਾ ਹੋਵੇ, ਘੋਲ ਹੋਣੇ ਹੋਣ, ਉਹਨੂੰ ਕਹਿੰਦੇ ਛਿੰਝ। ਇਹ ਨੈਤ ਕੋਟੀਆ ਕਿਹੜੇ ਪਿੰਡ ਦਾ ਸੀ? ਇਹ ਨੈਤਕੋਟੀਆਂ ਸੀ, ਇਸ ਨੈਤਕੋਟ ਦਾ ਸੀਗੇ। ਅੱਛਾ ਅੱਛਾ, ਨੈਤਕੋਟ ਪਿੰਡ ਠੀਕ ਹੈ। ਗੱਖੜ ਦੇ ਕੋਲ। ਹਾਂ, ਲੇਕਿਨ ਉਹ ਮਸ਼ਹੂਰ ਸਿਆਲਕੋਟ 'ਚ ਵੀ ਹੋਇਆ, ਨਾਰੋਵਾਲ ਤੱਕ। ਹਰ ਪਾਸੇ ਨਾਰੋਵਾਲ, ਸਿਆਲਕੋਟ ਜਨਾਬ ਤੇ ਗੁਜਰਾਂਵਾਲੇ ਦੇ ਜਿੰਨੇ ਸਰਦਾਰ ਨੇ ਅਕਸਰ ਉਹਦਾ ਨਾਂ ਲੈਂਦੇ ਨੇ। ਤੁਸੀਂ ਵੀ ਸੁਣਿਆ ਨੈਤਕੋਟੀਆਂ ਬੜਾ ਕੇ? ਅੱਛਾ, ਚਿਮਟਾ ਚੁਮਟਾ ਸੀ ਜਾਂ ਚਿਮਟਾ ਵੀ ਜਾਂਦਾ ਹੈ? ਆਹੋ, ਚਿਮਟਾ ਜੋੜੀ ਚਿਮਟਾ ਵੀ ਜੋੜੀ ਚਿਮਟਾ ਵਜਾਉਂਦਾ। ਅੱਛਾ ਜੀ, ਇੱਥੇ ਭਲਵਾਨ ਵੀ ਹੁੰਦਾ ਸੀ? ਉਹਨਾਂ ਨੇ ਤੇ ਉਦੋਂ ਉਹ ਜ਼ਮਾਨੇ 'ਚ ਤੇ ਗੂੰਗਾ ਹੀ ਸੀ, ਗੂੰਗੇ ਦਾ ਚਾਰਾਂ ਵਾਲਾ। ਗੂੰਗਾ ਚਾਰਾਂ ਵਾਲਾ, ਬਿਲਕੁਲ। ਉਹ ਕਹਿੰਦੇ ਬੜਾ ਤੇ ਕੀ ਕਹਿੰਦੇ ਨੇ ਪਾਟਿਆ ਜਿਸਮ ਵਾਲਾ ਹਿਸਾਬ ਸੀ ਉਹਦਾ। ਬੜਾ ਇਲਾਕੇ 'ਚ ਕੋਈ ਨਹੀਂ ਸੀ ਨਾ ਮਤਲਬ ਉਹਦੇ ਮੁਕਾਬਲੇ ਉਹਦੀ ਮਸ਼ਹੂਰੀ ਉਹਦੇ ਸਾਨੀ ਕੋ ਨਹੀਂ। ਅੱਛਾ, ਫਿਰ ਚਾਚਾ ਕਹਿੰਦੇ ਨੇ ਕਿ ਉਹਨੂੰ ਜਵਾਨੀ ਜੀ ਜਾਂਦਾ ਸੀ ਪਿਆ ਵੇ ਕੋਲ ਨੂੰ ਤੇ ਬੱਸ ਤੇ ਬੈਠਾ ਸੀ, ਅੱਗੇ ਆ ਗਿਆ ਮੁੰਡਾ। ਹਾਂ ਹਾਂ ਹਾਂ, ਮੁੰਡਾ ਆ ਗਿਆ ਤੇ ਦਿਲੋਂ ਲੱਗਾ ਉਹਨੂੰ ਬਚਾਉਣ, ਤੇ ਬੱਸ ਜਿਹੜੀ ਉਹਦੇ ਹੇਠ ਉਹਨੂੰ ਲੱਗਾ ਬਚਾਉਣ। ਜਵਾਨ ਚੰਗਾ ਸੀ, ਉਹ ਬੱਸ ਦੇ ਹੇਠ ਲੱਤ ਦਿੱਤੀ, ਬੱਸ ਚੁੱਕੀ, ਉਹ ਮੁੰਡੇ ਨੂੰ ਬਚਾ ਲਿਆ ਤੇ ਆਪੀ ਉਹਦੇ ਹੇਠ ਗੂੰਗਾ। ਫਿਰ ਕਹਿੰਦੇ ਪਿਓ ਨੂੰ ਨਾਲ ਰੱਖਦਾ ਹੁੰਦਾ ਸੀ ਉਹਨੂੰ ਆਪਣੇ। ਨਾਲ ਰੱਖਦਾ ਸੀ ਹਾਂਜੀ, ਤੇ ਪਿਓ ਨੇ ਨਾ ਉਹਦੀ ਗੱਲ ਇਸ਼ਾਰੇ ਨਾਲ ਉਹ ਸਮਝਾਉਂਦਾ। ਅੱਛਾ, ਜਿਸ ਟਾਈਮ 47 ਦੀ ਫਿਰ ਵੰਡ ਹੋਈ ਹੈ, ਕਿਸ ਤਰ੍ਹਾਂ ਉਹ ਕਹਾਣੀ ਜ਼ਰਾ ਸੁਣਾਓ। ਇਹਨਾਂ ਦੇ ਬਣੇ ਸਨ ਸਿੱਖਾਂ ਦੇ ਕੈਂਪ। ਬਿਲਕੁਲ ਠੀਕ ਹੈ। ਕੁਝ ਇੱਥੇ ਡਸਕੇ ਬਣੇ ਹਨ, ਕੋਈ ਸੰਭੜੇ ਵਾਲੇ ਬਣੇ ਹਨ ਕੈਂਪ, ਤੇ ਇਹ ਕੈਂਪਾਂ ਦੇ ਵਿੱਚ ਇਕੱਠਿਆ ਹੋਣਾ ਇਹਨਾਂ, ਤੇ ਕੈਂਪਾਂ 'ਚੋਂ ਅੱਗੋਂ ਫਿਰ ਇਹਨਾਂ ਨੂੰ ਕੱਢ ਦਿੰਦੇ ਹਨ ਅਗਾਂ। ਤੁਹਾਡੇ ਜਿਹੜਾ ਵਰਸਾਲਕਿਆਂ ਦੇ ਸਿੱਖ ਨੇ, ਹਾਂ ਜਿਸ ਟਾਈਮ ਇੱਥੋਂ ਨਿਕਲੇ ਨੇ, ਹਾਂਜੀ। ਇਹਨਾਂ ਤੇ ਹਮਲਾ ਤੇ ਨਹੀਂ ਕੋਈ ਹੋਇਆ ਨਹੀਂ ਤੁਹਾਡੇ ਵਰਸਾਲਕਿਆਂ ਪਿੰਡ ਤੇ? ਨਹੀਂ ਜੀ, ਅਮਨ ਦੇ ਨਾਲ ਹੀ ਗਏ ਨੇ? ਇਹ ਅਮਨ ਨਹੀਂ ਗਏ। ਆਪੇ ਹੀ ਗਏ ਨੇ ਕਿ ਪਿੰਡ ਵਾਲੇ ਕੋਈ ਛੱਡ ਕੇ ਗਏ ਨੇ? ਨਹੀਂ ਨਹੀਂ, ਆਪ ਹੀ ਗਏ ਨੇ। ਇਹ ਕਿੱਥੇ ਗਏ, ਸਮੜਿਆਲ ਜਾਂ ਡਸਕੇ? ਇਹਨਾਂ ਦੇ ਵਿੱਚ ਜਿਹੜਾ ਮੈਂ ਕਹਿੰਦਾ ਪੰਜਾਬ ਸਿੰਘ ਦਾ ਪੁੱਤਰ ਜਿਹੜਾ ਸੀ ਨਾ, ਉਹ ਸੀ ਲਿਫਟੈਨ, ਉਦੋਂ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਆਹ ਕੰਮ ਹੋਣਾ ਹੈ। ਅੱਛਾ ਅੱਛਾ ਉਹ ਅੱਛਾ। ਇੱਥੇ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਆਰਾਮ ਨਾਲ ਹੀ ਲੈ ਗਿਆ। ਬਾਕੀ ਬੜੀ ਵੱਡ ਟੋਕ ਹੋਈ ਹੈ? ਇੱਥੇ ਕਤਲਾਮ ਬੇਬਾ ਹੋਈ ਸੀ। ਕਿਹੜੇ ਪਿੰਡ ਹੋਈ ਕਤਲੇਆਮ? ਇੱਥੇ ਖੂਬ ਤਾਰ ਵਾਲਾ, ਇੱਥੇ ਸੈਜੋਗਾ ਕੋਲ। ਅੱਛਾ ਜੀ। ਇੱਥੇ ਕੈਂਪ ਸੀ ਬੜਾ ਵੱਡਾ, ਤੇ ਇੱਥੇ ਜਦੋਂ ਇਕੱਠੇ ਹੋਏ ਨਾ ਜੀ, ਤੇ ਨਿਜ਼ਾਮਾਬਾਦੀਆਂ ਦਾ ਪਿਆ ਜਥਾ, ਨਿਜ਼ਾਮਾਬਾਦੀਆਂ ਦਾ, ਨਿਜ਼ਾਮਾਬਾਦ ਵਜ਼ੀਰਾਬਾਦ ਕੋਲ। ਅੱਛਾ, ਉਹਨਾਂ ਆ ਕੇ ਫਿਰ ਇੱਥੇ ਹਮਲਾ ਕੀਤਾ, ਤੇ ਇੱਥੇ ਮਾਰ ਕੇ ਉਹਨਾਂ ਤੇ ਫਿਰ ਡੱਲ ਵੀ ਭਰ ਛੜੀ। ਅੱਛਾ, ਫਿਰ ਦੁਆਰੇ ਬੇਬਾ ਮੁਰਦੇ ਯਾਲਾ, ਫਿਰ ਫਸਲਾਂ ਵਿੱਚ ਤੇ ਸਭਨੀ ਪਾਸੇ ਕਤਲਾਮ ਬੇਬਾ। ਇੱਥੇ ਮੇਰਾ ਖਿਆਲ ਹੈ ਕੋਈ 2-4 ਹਜ਼ਾਰ ਇੱਥੇ ਮਰਿਆ। ਉੱਥੋਂ ਗੱਡੀ ਆਈ ਸੀ ਬੀਬੀਆਂ ਦੇ ਸਣ ਵੱਡੇ ਸਨ, ਇੰਡੀਆ ਤੋਂ? ਇੰਡੀਆ ਤੋਂ, ਮੁਸਲਮਾਨ ਬੀਬੀਆਂ ਦੇ? ਹਾਂ। ਅੱਛਾ, ਪਹਿਲਾਂ ਆਰਾਮ ਨਾਲ ਹੀ ਲੋਕ ਜਾਂਦੇ ਰਹੇ ਨੇ, ਅੱਛਾ। ਉਧਰੋਂ ਆ ਗਏ, ਇੱਧਰ ਟੁਰ ਗਏ। ਜਦੋਂ ਉਹ ਗੱਡੀ ਇੱਥੇ ਵਾਘੇ ਸੈਕਟਰ ਤੇ ਆ ਕੇ ਲੱਥੀ ਹੈ ਲੋ, ਉਦੋਂ ਫਿਰ ਮੁਸਲਮਾਨਾਂ ਨੂੰ ਫਿਰ ਗੁੱਸਾ ਚੜ ਗਿਆ। ਫਿਰ ਇਹਨਾਂ ਜਿਹੜਾ ਕਿ ਚੜਿਆ ਤੇ ਛੱਡਿਆ ਕੋਈ ਨਹੀਂ। ਉਧਰ ਵੀ ਇਸ ਤਰ੍ਹਾਂ ਹੋਇਆ ਤੇ ਇੱਧਰ ਵੀ ਇਸ ਤਰ੍ਹਾਂ ਹੋਇਆ। ਇਹ ਜਿਹੜੀ ਵੱਡ ਟੋਕ ਹੋਈ ਹੈ ਚਾਚਾ, ਹਾਂ, ਇਹ ਚੰਗੀ ਕੰਮ ਹੋਇਆ?
ਨਹੀਂ ਹੋਇਆ ਤੇ ਭੈੜੇ। ਮਾੜਾ ਹੋਇਆ। ਪਰ ਇਹ ਲੋਕਾਂ ਦੇ ਉਹਨਾਂ ਲੋਕਾਂ ਕੀਤੀ ਹੈ ਜਿਹੜੇ ਵਾਹਿਯਾਤ ਲੋਕ ਤਮਾਸ਼ਬੀਨ ਮੁੰਡੇ ਜਦੋਂ ਇੱਕ ਦੂਜੇ ਲੱਗ ਪੈਣੇ ਕਰਨ ਉਹਨਾਂ ਲੋਕਾਂ ਦੇ ਤੇ ਘੁੰਮਤਾ ਦੋ ਤੇ ਸੀ ਪਰ ਆਰਾਮ ਨਾਲ ਜਾਓ ਤੇ ਆਰਾਮ ਨਾਲ ਆਓ। ਸਾਡਾ ਮਜ਼ਹਬ ਕੀ ਕਹਿੰਦਾ ਹੈ ਜਾਨਵਰ ਨੂੰ ਵੀ ਤਕਲੀਫ ਨਾ ਦਿਓ। ਨਾ ਦਿਓ। ਫਿਰ ਮਜਬੂਰ ਹੋ ਕੇ ਹਾਂ ਜਿਸ ਟਾਈਮ ਦੇਖਿਆ ਕਿ ਇੱਕ ਮੁਸਲਮਾਨ ਭੈਣ ਆਂਦੀ ਹੈ ਜਾਂ ਬੇਟੀ ਆਂਦੀ ਹੈ, ਉਹ ਕਿਸੇ ਦੀ ਗਰਦਨ ਲੱਥੀ, ਕਿਸੇ ਦਾ ਬਾਜ਼ੂ ਲੱਥਾ ਹੈ, ਕਿਸੇ ਦੀ ਛਾਤੀ ਲੱਥੀ ਅਗਰ ਹੈ, ਦੁੱਖ ਤੇ ਹੁੰਦਾ ਫਿਰ ਦੁੱਖ ਉਹਨੇ ਮਹਿਸੂਸ ਕੀਤਾ ਤੇ ਫਿਰ ਫਿਰ ਇਹਨਾਂ ਲੋਕਾਂ ਉਹ ਆਪਣੀ ਹੱਦ ਨੂੰ ਉਸਨੇ ਕਰਾਸ ਕੀਤਾ। ਕਰਾਤ ਕੀ ਤੇ ਵਰਨਾ ਜਿਹੜਾ ਮੁਸਲਮਾਨ ਹੈ ਉਹ ਤੇ ਜਾਨਵਰ ਨੂੰ ਹੀ ਮਾਰਨਾ ਬਿਲਕੁਲ ਉਹ ਗੁਨਾਹ ਸਮਝਦਾ। ਚੰਗੇ ਬੰਦੇ ਉਦੋਂ ਵੀ ਸਨ ਤੇ ਚੰਗੇ ਬੰਦੇ ਹੁਣ ਹੁਣ ਵੀ ਨੇ। ਵੀ ਨੇ ਚੰਗੇ ਬੰਦੇ ਮੁਸਲਮਾਨਾਂ 'ਚ ਵੀ ਸਨ, ਤੇ ਚੰਗੇ ਉਹਨਾਂ ਸਿੱਖਾਂ ਦੇ ਚੰਗਾ ਮੁਸਲਮਾਨਾਂ 'ਚ ਵੀ ਸਨ ਜਿਨ੍ਹਾਂ ਨੇ ਸਿੱਖਾਂ ਦੀਆਂ ਤੇ ਹਿੰਦੂਆਂ ਦੀਆਂ ਔਰਤਾਂ ਦੀਆਂ ਇੱਜ਼ਤਾਂ ਵੀ ਬਚਾਈਆਂ, ਮਾਲ ਬਚਾਏ ਹਾਂ ਤੇ ਜਾਨਾਂ ਬਚਾਈਆਂ। ਤੇ ਚੰਗੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਵੀ ਸਨ ਜਿਨ੍ਹਾਂ ਨੇ ਮੁਸਲਮਾਨ ਔਰਤਾਂ ਦੀਆਂ, ਭੈਣਾਂ ਦੀਆਂ, ਬੇਟੀਆਂ ਦੀਆਂ ਜਾਨਾਂ ਵੀ ਬਚਾਈਆਂ, ਸਭ ਮਾਲ ਵੀ ਬਚਾਇਆ ਤੇ ਇੱਜ਼ਤਾਂ ਵੀ ਬਚਾਈਆਂ। ਹਾਂ ਬੜੀ ਦੇਰ ਬਾਅਦ ਇਧਰੋਂ ਵੀ ਬਚੀਆਂ, ਇੱਜ਼ਤ ਦੇ ਨਾਲ ਉਧਰ ਗਈਆਂ ਤੇ ਉਧਰੋਂ ਆਪਣੀ ਇੱਜ਼ਤ ਮਹਿਫੂਜ਼ ਕਰਕੇ ਇਧਰ ਆਈਆਂ। ਕਿਸੇ ਨੇ ਉਹਨਾਂ ਦੀ ਇੱਜ਼ਤ ਨੂੰ ਹੱਥ ਨਹੀਂ ਪਾਇਆ। ਉਹ ਸਿੱਖਾਂ ਦੇ ਘਰਾਂ 'ਚ ਵੀ ਰਹੀਆਂ ਨੇ। ਬਹੁਤ ਸਾਰੀ ਵੀਡੀਓ ਦੇ ਜਿਹਦੇ ਵਿੱਚ ਉਹ ਬੱਚੀਆਂ ਨੂੰ ਪਾਲਿਆ ਸਿੱਖਾਂ ਨੇ ਆ, ਲੇਕਿਨ ਉਹਨਾਂ ਦਾ ਮਜ਼ਹਬ ਤਬਦੀਲ 6-6 ਮਹੀਨੇ ਬਾਅਦ ਆਈਆਂ, ਸਾਲ ਬਾਅਦ ਆਈਆਂ, ਨਹੀਂ ਕੀਤਾ। ਉਹਨਾਂ ਦਾ ਮਜ਼ਹਬ ਤਬਦੀਲ ਨਹੀਂ ਕੀਤਾ। ਨਹੀਂ। ਬਲਕਿ ਮੈਂ ਇੱਕ ਵੀਡੀਓ ਦੇਖੀ ਚਾਚਾ ਜਿਹਦੇ ਵਿੱਚ ਉਹ ਸਰਦਾਰ ਜਿਹੜਾ ਸੀ, ਕਾਫਲੇ ਤੇ ਹਮਲਾ ਹੁੰਦਾ, ਬੱਚੀ ਵਿਛੜ ਜਾਂਦੀ ਤਾਂ ਬੱਚੀ ਨੂੰ ਘਰ ਲੈ ਜਾਂਦੇ ਨੇ, ਉਹਨੂੰ ਪੁੱਛਦੇ ਨੇ ਕੌਣ ਹੈ, ਉਹਨੇ ਕਿਹਾ ਮੈਂ ਮੁਸਲਮਾਨ ਹਾਂ। ਹਾਂ। ਉਸ ਸਿੱਖ ਸਰਦਾਰ ਨੇ ਉਸ ਬੱਚੀ ਵਾਸਤੇ ਮੌਲਵੀ ਲਾਇਆ ਕਿ ਇਹ ਬੱਚੀ ਤੂੰ ਮੇਰੀ ਧੀ ਹੈ ਤੇ ਮੈਂ ਤੈਨੂੰ ਬਾਹਰ ਨਹੀਂ ਜਾਣ ਦੇਣਾ, ਤੈਨੂੰ ਪਰਦੇ 'ਚ ਰੱਖਣਾ ਹੈ। ਮੌਲਵੀ ਲਾਇਆ ਤਾਂ ਕਿ ਮੁਹੰਮਦ ਸਾਹਿਬ ਦੀ ਕਿਤਾਬ ਜਿਹੜੀ ਸਾਡੀ ਕੁਰਾਨੇ ਪਾਕ ਹੈ ਉਹਨੂੰ ਪੜ੍ਹਾਇਆ ਜਾਵੇ। ਉਹ ਕੁਰਾਨੇ ਪਾਕ ਫਿਰ ਉਹ ਬੱਚੀ ਨੇ ਉੱਥੇ ਪੜ੍ਹਿਆ। ਉਹਦੀ ਸਰਦਾਰ ਦੀ ਬੀਵੀ ਜਿਹੜੀ ਸੀ ਉਹ ਬੱਚੀ ਨੂੰ ਆਪਣੇ ਨਾਲ ਸਵਾਉਂਦੀ ਹੁੰਦੀ ਸੀ। ਬੱਚਿਆਂ ਨਾਲ ਦੇ ਜਿੱਥੇ ਇੱਕ ਕਮਰਾ ਹੈ ਉੱਥੇ ਨਹੀਂ ਸੀ ਸਵਾਣਾ, ਆਪਣੇ ਨਾਲ ਵੱਖਰਾ ਸਵਾਉਂਦੀ ਹੁੰਦੀ ਸੀ। ਜਿਸ ਟਾਈਮ ਉਹਨੇ ਆਪਣੇ ਕਿਸੇ ਭੈਣ ਭਰਾ ਕੋਲ ਜਾਣਾ, ਪੇਕਿਆਂ ਦੇ ਜਾਣਾ, ਤੇ ਬੱਚੀ ਨੂੰ ਨਾਲ ਲੈ ਕੇ ਜਾਣਾ। ਆਪਣੇ ਪੇਕਿਆਂ ਕੋਲ ਜਾਂਦੀ, ਭੈਣ ਭਰਾਵਾਂ ਕੋਲ ਜਾਂਦੀ ਤੇ ਕਹਿੰਦੀ ਇਹ ਮੇਰੀ ਧੀ ਹੈ। ਇਨਸਾਨੀਅਤ ਸਿੱਖਾਂ ਦੇ ਅੰਦਰ ਵੀ ਹੈ, ਬੜੀ ਗੈਰਤ ਸਿੱਖਾਂ ਦੇ ਅੰਦਰ ਵੀ ਹੈ, ਹਾਂ ਹੁਣ ਵੀ ਹੈ, ਪਹਿਲੇ ਵੀ ਸੀ। ਗੈਰਤ ਮੁਸਲਮਾਨਾਂ ਦੇ ਅੰਦਰ ਵੀ ਹੈ, ਹੁਣ ਵੀ ਹੈ ਤੇ ਪਹਿਲੇ ਵੀ ਸੀ, ਤੇ ਉਹ ਹੁਣ ਦੇ ਫਿਰ ਹੁਣ ਵੀ ਹੈ ਚਾਚਾ ਜੀ, ਹੁਣ ਵੀ ਹੈ। ਹੁਣ ਵੀ ਅੱਛੇ ਲੋਕ ਨੇ, ਇਹ ਨਿਜ਼ਾਮ ਚੱਲਦਾ ਪਿਆ। ਅਗਰ ਸਾਰੇ ਗਲਤ ਹੋ ਜਾਣ, ਇੱਕ ਜੈਸੇ ਨਹੀਂ ਹੋ ਸਕਦੇ। ਤੇ ਕੋਈ ਪੈਗਾਮ ਦੇ ਦੇ ਜੀ ਆਪਣੇ ਜਿਹੜੇ ਤੁਹਾਡਾ ਬੇਲੀ ਤੁਹਾਡੇ ਨਾਲ ਪੜ੍ਹਦੇ ਰਹੇ ਨੇ ਜਾਂ ਤੁਹਾਡੇ ਇਸ ਪਿੰਡ ਚੋਂ ਗਏ ਨੇ ਵਰਸਾਲਕਿਆਂ ਚੋਂ, ਤੁਹਾਡਾ ਯਾਰ ਮਰ ਗਿਆ ਇਹ ਹੁਣ। ਤੁਹਾਨੂੰ ਤਾਂ ਪਤਾ ਲੱਗਾ ਹੈ? ਉਹ ਇੱਥੇ ਆਇਆ ਸੀ ਨਾ ਦਲੀਪ ਸਿੰਘ ਮਿਲਿਆ ਤੁਹਾਨੂੰ? ਓਏ ਹੋਏ ਹੋਏ, ਕਿੰਨੀ ਦੇਰ ਹੋ ਗਈ ਉਹਨੂੰ ਮਿਲੇ, ਆਪਣਾ ਇੱਥੇ ਆਇਆ ਸੀ? ਇਹ ਗੱਲ ਨੂੰ ਤੇ ਹੁਣ ਕੋਈ 12-14 ਸਾਲ 15 ਹੋ ਗਏ। ਅੱਛਾ, ਦਲੀਪ ਸਿੰਘ ਕੱਲਾ ਆਇਆ ਸੀ ਤੁਹਾਡਾ ਬੇਲੀ ਨਾਲ ਉਹਦਾ ਇੱਕ ਚਾਚੇ ਦਾ ਪੁੱਤਰ ਸੀ, ਉਹ ਵੀ ਆਇਆ ਸੀ। ਅੱਛਾ, ਉਹ ਐਸਾ ਮਿਲਣ ਆਏ ਹਨ ਇੱਥੇ, ਤੇ ਫਿਰ ਬਾਅਦ ਚ ਨਹੀਂ ਆਇਆ, ਕੋਈ ਮਰ ਗਿਆ। ਤੁਹਾਡਾ ਰਾਬਤਾ ਹੋਇਆ ਫੋਨ ਤੇ ਉਹਦੇ ਨਾਲ? ਅੱਛਾ, ਮੈਂ ਕੋਲ ਖੂਹ ਸੀ, ਇੱਥੇ ਆ ਖੂਹ ਸੀ ਉਹਨਾਂ ਦਾ, ਤੇ ਇੱਥੇ ਆਇਆ ਸੀ ਤੇ ਇੱਥੇ ਬੈਠੇ ਰਿਹਾ ਸੀ। ਬਾਅਦ ਚ ਫੋਨ ਤੇ ਰਾਬਤਾ ਹੁੰਦਾ ਰਿਹਾ? ਨਹੀਂ, ਫੋਨ ਤੇ ਰਾਬਤਾ ਨਹੀਂ, ਉਹ ਨੰਬਰ ਨਹੀਂ ਲਿਆ, ਯਾਦ ਨਹੀਂ ਰਿਹਾ ਹੈ? ਯਾਦ ਆਉਂਦਾ? ਯਾਦ ਤੇ ਆਉਂਦਾ, ਨੰਬਰ ਨਹੀਂ ਕੋਈ, ਨੰਬਰ ਨਹੀਂ ਹੈ। ਉਦੋਂ ਮੋਬਾਈਲ ਕਿੱਥੇ ਲੈਣੀ? 12 ਸਾਲ ਪਹਿਲੇ ਦੀ ਗੱਲ ਕਰਦੇ ਹੋ ਨਾ? 15 16 20 15 ਸਾਲ। 20 ਸਾਲ। ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫੌਤ ਹੋ ਗਿਆ, ਕਿ ਤੁਹਾਡਾ ਖਿਆਲ ਹੀ ਹੈ? ਨਹੀਂ, ਹਾਂ, ਸਾਨੂੰ ਪਤਾ ਲੱਗ ਗਿਆ ਇਹਨੇ ਫੌਤ ਹੋ ਗਿਆ। ਉਹਦਾ ਇੱਕ ਭਰਾ ਸੀ, ਉਹ ਫਿਰ ਦੁਬਾਰਾ ਆਇਆ ਸੀ, ਅੱਛਾ, ਉਹ ਦੱਸਿਆ ਹੀ ਫੌਤ ਹੋ ਗਿਆ। ਦਲੀਪ ਸਿੰਘ ਦਾ 55 ਸਾਲ 56 ਸਾਲ ਬਾਅਦ ਪਛਾਣ ਲਿਆ ਤੁਸੀਂ ਇਹਨੂੰ? ਨਾ ਪਛਾਣਨਾ ਕਿਉਂ ਨਹੀਂ ਸੀ ਉਹ ਤੇ, ਹੈ ਜਦੋਂ ਬੰਦਾ ਇੱਕ ਥਾਂ ਰਹਿੰਦਾ ਬਹਿੰਦਾ ਹੋਵੇ ਤਾਂ ਪਛਾਣ ਕਿਉਂ ਨਹੀਂ? ਤੁਸੀਂ ਕੀ ਮਹਿਸੂਸ ਕੀਤਾ ਜਿਸ ਟਾਈਮ ਉਹ ਪਹਿਲੀ ਦਫਾ ਮਿਲਿਆ ਤੁਹਾਨੂੰ ਆ ਕੇ? ਮਹਿਸੂਸ ਤੇ ਫਿਰ ਭਈ ਉਸ ਤਰ੍ਹਾਂ ਹੀ ਜਾਪਦਾ ਜ਼ਿਕਰ ਅੱਗੇ ਸਾਹਮਣੇ ਹੁੰਦੇ ਹਨ, ਇਸ ਤਰ੍ਹਾਂ ਹੀ ਜੀ ਕੋਈ ਪਿਆਰ ਤੇ ਹੈ ਹੀ ਸੀ ਲੋ। ਹਾਂ, ਬਚਪਨ ਜਿਸ ਤਰ੍ਹਾਂ ਸਾਰੇ ਨਕਸ਼ਾ ਸਾਹਮਣੇ ਆ ਗਿਆ, ਸਾਹਮਣੇ ਆ ਗਿਆ। ਜਿਸ ਤਰ੍ਹਾਂ ਸਕੂਲ ਜਾਣਾ, ਇਕੱਠਿਆਂ ਫਿਰਨਾ, ਗੱਲਾਂ ਬਾਤਾਂ ਕਰਨੀਆਂ। ਜ਼ਿਆਦਾ ਉਹਦੇ ਨਾਲ ਕਿਹੜੀ ਚੀਜ਼ ਤੁਸੀਂ ਸਾਂਝ ਰੱਖਦੇ ਸੀ? ਸਾਂਝ ਇਹ ਸੀ ਵੀ ਪੜ੍ਹਦਾ ਸੀ ਨਾਲ, ਹਾਂਜੀ, ਤੇ ਇੱਥੇ ਇਕੱਠਿਆਂ ਆ ਜਾਣਾ, ਖੇਡਣਾ ਖੁੱਡਣਾ। ਅੱਛਾ, ਤੇ ਇੱਕ ਵਾਰੀ ਸਾਡੇ ਕੋਲ ਸੀ ਬੱਕਰੀ,
ਉਹ ਸੂਪੇ ਹੀ ਨਾ ਤੇ ਆਇਆ ਸਕੂਲੇ ਪੜ੍ਹਦੇ ਹਰੇ ਇੱਥੇ ਇਕੱਠੇ ਹੀ ਹਾਂਜੀ ਤੇ ਬਾਹਰ ਆਇਆ ਕਿਤੇ ਤੇ ਬੱਕਰੀ ਸੂਪੇ ਦਾ ਆਖਣਗਾ ਬੱਕਰੀ ਸੂਪ ਪਈ ਹੈ ਤੇ ਆ ਭਾਈ ਬਾਹਰ ਉਹਦੀ ਬੌਲੀ ਚੜੀਏ ਅੱਛਾ ਤੇ ਉਹ ਭਾਂਡਾ ਲਿਆਂਦਾ ਤੇ ਅੰਮਾ ਸਾਡੀ ਆਖਣ ਲੱਗੀ ਵੇ ਤੂੰ ਸਿੱਖ ਹੈ ਤੇ ਅਸੀਂ ਮੁਸਲਮਾਨ ਆ ਸਾਡੇ ਭਾਂਡੇ ਨੂੰ ਹੱਥ ਲਾਣਾ ਤੇ ਉੱਥੋਂ ਹੀ ਸਾਡੇ ਹੀ ਘੜੇ 'ਚ ਹੱਥ ਧੋ ਕੇ ਆਖਣਾ ਲਓ ਅੰਮਾ ਜੀ ਹੁਣ ਮੈਂ ਹੱਥ ਧੋ ਲੈਂਦੇ ਹੁਣ ਠੀਕ ਹੈ ਓਏ ਹੋਏ 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 ਕੀ ਹੀ ਬਾਤ ਹੈ ਅੱਛਾ ਤੁਹਾਡੀ ਵਾਲਦਾ ਨੇ ਕਿਹਾ ਕਿ ਤੂੰ ਸਿੱਖ ਆ ਆਹੋ। ਹੈ ਤੇ ਤੂੰ ਅਸੀਂ ਮੁਸਲਮਾਨ ਹੈ ਆਹੋ। ਤੇ ਤੂੰ ਸਾਡੇ ਭਾਂਡੇ ਨੂੰ ਹੱਥ ਲਾਉਣਾ ਪਲੀਤ ਹੋ ਜਾਏਗਾ ਆਹੋ ਤੇ ਜਿਹੜਾ ਘੜਾ ਸੀ ਪਾਣੀ ਪੀਣ ਵਾਲਾ ਉਹ 'ਚ ਹੱਥ ਪਾ ਕੇ ਕਹਿੰਦਾ ਮੈਂ ਹੱਥ ਧੋ ਲੈਣੇ ਹੁਣ ਮੈਂ ਠੀਕ ਤੇ ਦਿਓ ਭਾਂਡਾ ਆ ਹੁਣ ਮੈਨੂੰ ਭਾਂਡਾ ਦੇ ਦੇ ਮੈਂ ਕਿ ਇੰਨਾ ਪਿਆਰ ਸੀ ਇਹ ਹੈ ਹਾਂ ਕੀ ਹੀ ਬਾਤ ਉਹ ਚੀਜ਼ ਉਹ ਬਰਦਾਸ਼ਤ ਹੁਣ ਨਹੀਂ ਹੈਗੀ ਉਹ ਇਹ ਨਾਲੇ ਇੱਕ ਹੋਰ ਗੱਲ ਹੈ ਉਹਨਾਂ ਲੋਕਾਂ 'ਚ ਉਦੋਂ ਸਾਡੇ ਨਾਲ ਹੁਣ ਪਿਆਰ ਹੀ ਬਹੁਤਾ ਹੂੰ ਉਹਨਾਂ ਲੋਕ ਸਿੱਖ ਭਾਵੇਂ ਸਿੱਖ ਹੀ ਸਨ ਨਾ ਗੈਰ ਮਜ਼ਹਬ ਉਹਨਾਂ ਦਾ ਜਿਹੜਾ ਸੀ ਨਾ ਪਿਆਰ ਆਪੇ 'ਚ ਸਾਡੇ ਲੋਕਾਂ ਨਾਲ ਮੁਸਲਮਾਨਾਂ ਨਾਲ ਉਹ ਪਿਆਰ ਹੀ ਬਹੁਤਾ ਸੀ ਹੁਣ ਗੱਲ ਹੀ ਮੁੱਕ ਗਈ ਹੈ ਪਿਆਰ ਵਾਲੀ ਤੇ ਹੁਣ ਤਾਂ ਸਕਿਆਂ ਭਰਾਵਾਂ ਦਾ ਕੋਈ ਨਹੀਂ ਰਿਹਾ ਤੇ ਲੋ ਜੀ ਕੋਈ ਪੈਗਾਮ ਦੇ ਦਿਓ ਫਿਰ ਉਹਨਾਂ ਕੋਲ ਕੋਈ ਜਿਉਂਦਾ ਹੋਇਆ ਵਿੱਚ ਹਾਂਜੀ ਤੇ ਇਹ ਹੀ ਹੈ ਵੀ ਸਲਾਮ ਦਾ ਹੀ ਹੈ ਨਾ ਹੁਣ ਦੇਣੀ ਹਾਂਜੀ ਭਾਈ ਭਾਈ ਸਲਾਮ ਅਲੈਕਮ ਠੀਕ ਹੋ ਠਾਕ ਹੋ ਜਾਂ ਕੀ ਹਾਲ ਹੈ ਭੁੱਲ ਭੱਲ ਗਏ ਨੇ ਸਾਰੇ ਦੁਨੀਆ ਤੇ ਵੀ ਚੱਲ ਗਏ ਕੁਝ ਹੈ ਉਹ ਮੁੱਤਾ ਹੋ ਗਈ ਉਹਦੇ ਨਾਲ। ਮੌਤਾਂ ਹੋ ਗਈਆਂ। ਮੁੱਤਾ ਹੋ ਗਈ ਇਸ ਤਰ੍ਹਾਂ ਲੋ ਜੀ ਬਹੁਤ ਮਿਹਰਬਾਨੀ ਚਾਚਾ ਜੀ ਤਾਲਾ ਸਾਹਿਬ ਦੀ ਅੱਲਾਹ ਤਾਲਾ ਖੈਰੋਫੀਅਤ ਰੱਖੇ ਸਿਹਤ ਦੇਵੇ ਇਹਨਾਂ ਨੂੰ ਇਹ ਜਿਹੜੀ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ ਅੱਛਾ ਇਹ ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ